देना जी। मेरी कहानी का उन्वान है जी मनता वाला राह। उन्होंने सब तो वड्डी सांझ विसा दी आई। उन्होंने दरिया जंगल नहरां वाई बन्ने ते दुख सुख समेत सब कुछ सांझा। पर उन्होंने सब तो वड्डी सांझ एक दूए ते विसा दी आई। समझो सारा वसेब विसा दियां इट्टां नाल उसरे होया। उस वसेब विच छल्लां भी आईयां ते काल भी पए। काल वालियां कालियां रातां ते छल्लां दे तारू पानी वालियां औकड़ां नूं उन्हां हौसले नाल जागिया, पर विसा वाले कोठे नूं त्रेड़ ना आवण दित्ती। उस साल वसेब ते कई करोपियां कट्ठियां लथियां। डाकू अजे लुट मार के राह विच आण जो छाल आ गई। छाल मगरू काल पिया। रांदी खांदी कसर भोयां बकाड़ छड्डी। जेड़ा कुल्ली कोठा छाल विच ढाण तों बचिया वो भोयों अंब दी धमक नाल ढह गया। पर उन्हां विसा वाला कोठा ना ढाण दिता। बंदे अजे इन्हां औकड़ां विचों निकलण दे जतन विच आण जो उत्तों एक होर अनहोनी वापर गई। उसे साल हाड़ दी एक रात गुल्लण वाली ठग हनेरी हारशा उल्टा के रख छड्डी। ठगी दी हनेरी नाल अजे ही धूड़ उड्डी जो सज्जन दुश्मन विच सियाण औखी हो गई। धूड़ ते दुद्धड़ वाले दियां विच उन्हां कोल कुछ अजे बंदियां दा आवन जावन हो गया जिन्हां दा रंग ढंग उन्हां नालों हटवां हा। उन्हां इस हटवे रंग रूप नूं कोई हनेरी दा कारण ही समझिया। विसा वाले वसेब दे वासी उन्हां नूं अपने जिहा ते हनेरी दे कुੱਟੇ जाण वाले जाण उन्हां नाल साह सुभाਅ वाला वर्तन कीता। ਇਹ ਸਾਹ ਸੁਭਾਅ ਜਪਦੇ ਹੀ ਉਹਨਾਂ ਵਿੱਚ ਨਵੇਂ ਸਾਂਗੇ ਦੀ ਨੀਂਹ ਬਣ ਗਿਆ। ਇੱਕ ਦੇ ਨਵੇਂ ਸਾਂਗੇ ਵਾਲਿਆਂ ਬੰਦਿਆਂ ਵਿੱਚੋਂ ਇੱਕ ਟੋਲੀ ਉਹਨਾਂ ਕੋਲ ਆਈ ਤੇ ਵਿਸਾ ਵਾਲੇ ਵਸੇਬ ਦੀ ਵਸਤੀ ਜਾ ਇਹੋ ਐਲਾਨ ਕਰਦੀ ਰਹੀ, ਤੁਸੀਂ ਕਦੋਂ ਤੀਕ ਜੰਗਲ ਵਾਸੀ ਰਸੋ, ਕਦੋਂ ਤਾਈਂ ਕੰਡਿਆਂ ਤੇ ਹਨੇਰਿਆਂ ਵਾਲੇ ਰਾਹ ਤੇ ਟੁਰਸੋ। ਤੁਸਾਂ ਹਨੇਰੇ ਵਾਲੀ ਹਯਾਤੀ ਵਿਰਾਸਤ ਜਾਣ ਗਲ ਲਾ ਲਈਏ। ਕੀ ਇਹ ਵਿਰਾਸਤ ਅਗਾ ਆਪਣੇ ਬਾਲਾਂ ਨੂੰ ਦੇ ਕੇ ਮਰਸੋ। ਵੇਖੋ ਤਾਂ ਸਹੀ ਤੁਹਾਡੇ ਅਵਾੜ ਗਵਾੜ ਦੇ ਵਸੇਬ ਕਿਤਨੇ ਚਾਨਣ ਵਾਲੇ ਨੇ। ਕੁਝ ਚਿਰ ਪਹਿਲਾਂ ਤਾਈਂ ਉਹ ਤੁਹਾਡੇ ਤੋਂ ਵੀ ਮੰਦੇ ਹਾਲ ਆਣ, ਪਰ ਅੱਜ ਹਯਾਤੀ ਦਾ ਹਰ ਸੁੱਖ ਮਾਣਦੇ ਪਏ ਨੇ। ਤੁਹਾਨੂੰ ਜੰਗਲ ਵਿੱਚੋਂ ਕੱਢਣ ਲਈ ਇੱਥੋਂ ਇੱਕ ਚਾਨਣ ਭਰਿਆ ਖੁੱਲ੍ਹਾ ਅਤੇ ਸਿੱਧਾ ਰਾਹ ਕੱਢਣ ਦਾ ਫੈਸਲਾ ਹੋਇਆ ਹੈ। ਇਹ ਸਿੱਧਾ ਰਾਹ ਬਣਨ ਮਗਰੂ ਤੁਸੀਂ ਇਹਨਾਂ ਕਰੋਪੀਆਂ ਤੋਂ ਬਚ ਜਾਸੋ। ਤੁਹਾਡੇ ਬਾਲ ਚੰਗੇ ਸਕੂਲਾਂ ਤਾਈਂ ਅੱਪੜ ਜਾਸਣ। ਮਰੀਜ਼ਾਂ ਦਾ ਇਲਾਜ ਵੱਡਿਆਂ ਹਸਪਤਾਲਾਂ ਵਿੱਚ ਹੋਸੀ। ਇਸ ਤੋਂ ਵੱਖ ਲੋਕਾਂ ਨੂੰ ਰੋਜ਼ੀ ਰੋਟੀ ਵੀ ਰਾਜ ਲੱਭਸੀ। ਵਿਸਾ ਦੀ ਸਾਂਝ ਵਾਲੇ ਵਸੇਬ ਦੇ ਵਸਨੀਕ ਪੀੜ੍ਹੀਆਂ ਤੋਂ ਘੋੜਿਆਂ ਊਠਾਂ ਤੇ ਸੱਡਿਆਂ ਤੇ ਦੀ ਕਾਂਟ ਤੇ ਸਫ਼ਰ ਕਰਦੇ ਪਏ ਹਨ। ਵੱਟ ਬੰਨੇ ਤੇ ਟੁਰਨ ਦੀ ਆਦਤ, ਰਾਤ ਦੀ ਵਾਰੀਆਂ ਦਾ ਪਾਣੀ ਲਾ ਉਹਨਾਂ ਨੂੰ ਹਨੇਰੇ ਵਿੱਚ ਟੁਰਨ ਦੀ ਵੀ ਐਡੀ ਔਖ ਨਾ ਹੁੰਦੀ। ਐਲਾਨ ਕਰਵਾਉਣ ਵਾਲਿਆਂ ਦੇ ਜਾਣ ਮਗਰੋਂ ਉਹ ਇਹੋ ਜਿਹੀਆਂ ਗੱਲਾਂ ਆਪਸ ਵਿੱਚ ਕਰਦੇ ਪਏ ਹਨ। ਜਦੋਂ ਉਹਨਾਂ ਵਿੱਚੋਂ ਇੱਕ ਜਿਹੜਾ ਐਲਾਨ ਕਰਵਾਉਣ ਵਾਲਿਆਂ ਨਾਲ ਗਿਆ ਬੋਲਿਆ, ਉਹ ਵੀ ਆਪਣੇ ਵਰਗੇ ਬੰਦੇ ਨੇ, ਸਾਰਾ ਕੁਝ ਆਪਣੇ ਭਲੇ ਲਈ ਕਰਦੇ ਪਏ ਨੇ। ਕੁਝ ਉਹਨਾਂ ਦੀਆਂ ਤੇ ਕੁਝ ਆਪਣੇ ਨਾਲ ਦੀਆਂ ਸੁਣ ਉਹ ਇਹਨਾਂ ਗੱਲਾਂ 'ਤੇ ਵਿਸ ਪਏ। ਕੁਝ ਦਿਨਾਂ ਪਿੱਛੋਂ ਜਦੋਂ ਐਲਾਨ ਕਰਵਾਉਣ ਵਾਲੇ ਮੋੜ ਆਏ ਤੇ ਵਸੇਬ ਵਾਲਿਆਂ ਉਹਨਾਂ ਨੂੰ ਆਖਿਆ, ਸਾਡਾ ਵਸੇਬ ਵਿਸਾ 'ਤੇ ਵਸਦਾ ਪਿਆ। ਵਿਸਾ ਵਾਲੀ ਲੀਹ 'ਤੇ ਟੁਰਦੀਆਂ ਸਾਨੂੰ ਤੁਹਾਡੀ ਗੱਲ ਮਨਜ਼ੂਰ ਹੈ। ਇਸ ਲਈ ਜੁਦੇ ਰਾਤ ਚੰਦ ਤਾਰੇ ਧੁੱਪਾਂ ਪਾਲੇ ਤੇ ਹਰ ਸ਼ੈ ਦੀ ਮੌਤ ਹਯਾਤੀ ਵਿਸਾ ਵਾਲੀ ਲੀਹ 'ਤੇ ਹੀ ਅਜ਼ਲਾਂ ਤੋਂ ਟੁਰਦੀ ਆਉਂਦੀ ਹੈ। ਜੇ ਵਿਸਾ ਵਾਲੀ ਤਕੜੀ ਵਿੱਚ ਜੋਲ ਆਵੇ ਤੇ ਖਬਰੇ ਇਹਨਾਂ ਵਿੱਚੋਂ ਕੁਝ ਵੀ ਨਾ ਬਚੇ। ਹੁਣ ਦੱਸੋ ਇਸ ਨਵੇਂ ਖੁੱਲ੍ਹੇ ਚਾਨਣ ਭਰੇ ਤੇ ਸਿੱਧੇ ਰਾਹ ਨੂੰ ਬਣਾਉਣ ਲਈ ਅਸਾਂ ਕੀ ਕਰਨਾ ਹੈ। ਚਾਨਣ ਭਰਿਆ ਸਿੱਧਾ ਰਾਹ ਬਣਾਉਣ ਵਿੱਚ ਸਾਡਾ ਸਾਥ ਦਿਓ, ਟੋਲੀ ਵਿੱਚੋਂ ਇੱਕ ਬੋਲਿਆ। ਚੰਗੀ ਭੜਕ ਦੀ ਆਸ ਤੋਂ ਵੱਧ ਉਹਨਾਂ ਦੀਆਂ ਗੱਲਾਂ ਤੇ ਐਲਾਨਾਂ 'ਤੇ ਇਤਬਾਰ ਕਰਦਿਆਂ ਇਸ ਵਸੇਬ ਦੇ ਵਸਨੀਕ ਜੰਗਲ ਬੇਲਿਆਂ ਟਿੱਬਿਆਂ ਤੇ ਓੜਾਂ ਵਿੱਚੋਂ ਸਿੱਧਾ ਰਾਹ ਕੱਢਣ 'ਤੇ ਤਿਆਰ ਹੋ ਗਏ। ਵਸੇਬ ਦੇ ਨਿੱਕੇ ਵੱਡੇ ਸਵਾਣੀ ਮਰਦ ਸਾਰੇ ਜਿਤਨਾ ਪੁੱਜੇ ਆਪਣੇ ਨਾਲ ਲੈ ਰਾਹ ਬਣਾਉਣ ਲਈ ਇਕੱਠੇ ਹੋ ਗਏ। ਕਿਸੇ ਕੋਲ ਡੱਗਾ, ਕਿਸੇ ਕੋਲ ਹਲ, ਕਿਸੇ ਕੋਲ ਕਈ, ਕਿਸੇ ਕੋਲ ਟੋਕਰੀ। ਜਿੰਦੇ ਕੋਲੋਂ ਕੁਝ ਨਾ ਪੁੱਜਿਆ ਉਸ ਦੁਆਂ ਨਾਲ ਆਪਣੀਆਂ ਦੁਆਵਾਂ ਨੂੰ ਟੋਰ ਛੱਡਿਆ। ਕੰਮ ਸ਼ੁਰੂ ਹੋ ਗਿਆ। ਗੱਲਾਂ ਤੇ ਐਲਾਨਾਂ 'ਤੇ ਇਤਬਾਰ ਕਰਦਿਆਂ ਉਹਨਾਂ ਇਹ ਕੌੜੇ ਘੁੱਟ ਵੀ ਭਰੇ ਜੋ ਰਾਹ ਦੀ ਸੇਧ ਰੱਖਣ ਲਈ ਜੇਕਰ ਉਹਨਾਂ ਨੂੰ ਆਪਣੇ ਘਰ ਤੇ ਪੁਰਖਾਂ ਦੀਆਂ ਡੇਰੀਆਂ ਵੀ ਡਾਉਣੀਆਂ ਪਈਆਂ ਤਾਂ ਉਹਨਾਂ ਇਸ ਤੋਂ ਵੀ ਸਰਫਾ ਨਾ ਕੀਤਾ। ਰਾਹ ਬਣਾਉਂਦਿਆਂ ਕਈ ਲਾਚਾਰ ਅਗਲੇ ਰਾਹ ਦੇ ਪਾਂਦੀ ਬਣੇ। ਮੋੜ ਵੀ ਉਹਨਾਂ ਦੇ ਰਾਤ ਇੱਕ ਕਰ
जंगल पट्टे टिब्बे डाए ढोर डंगरां नाल आप भी जुत्ते रहे तो अखीर वो राह बन गया जिस नाल ऐलाना मूजब उन्हां लई एक नवां दिन चढ़ना आ। उन्हां दा नां मंतां वाला राह रख छड्या। राह बनाओ हसदे गांदे घरां नूं परते। उन्हां नूं चंगी काल वाले सुफने पूरे होवन दा पाका तां ही तो रुत्तां फिरन ते नवें दे चढ़न की उड़ीक उन्होंने चंगी लगन लग पई। दें चढ़िया रुत्तां भी फिरियां पर उन्हों की उड़ीक ना मुक्की। रात वाइयां नूं पानी लेंदियां वस्ती दे एक बंदे नूं दो मूंह ही लड़ गई। उनके घर दे गाबर गए पर वड्डियां उन्होंने मंतां वाले राह ते वड्डे हस्पताल दा दस धीरज दिता। उन्हां रोगी की मंजी गाड़वे रखी तो छेती शहर अपड़न लई चानण भरे राह वाल टुर पे। वो जदों चानण भरे राह ते अपड़े तो वर्दी विच खड़ा एक ओपरा बंदा उन्होंने रोक के आखन लगा, इस वसेब का ना तो कोई बंदा ते ना ही कोई सवारी इस चानण भरे राह ते टुर सकदी है। ये गाल सुण हक्के बक्के रह गए तो इन्हां विचों एक रो ना बोलिया, तू कौन है सानू अटकण वाला? राह साडा है, असी सब कोई लुटा ये राह बनाया है। ये साडा होवन ते थां थां ऐलान होए ने, तू साडे मंतां वाले राह दा लगदा की है? उस अगू और ही जी गल करदियां आख्या, सानू इसे काम लई इत्थे गलिया गया जो इस दे वसनीकां नूं इस राह ते टुरन तो ठलीए मरीज़ नूं घर लै जाओ तो उत्थे ही इहदा इलाज करो। जेकर तुसी किसी ओजर राह ते कंडे जागदे वड्डे हस्पताल ताईं अपड़ भी गए तो उन्हां तुहाडा इलाज कोई नहीं करना। वो थोड़ा अजकिया ते मुड़ बोलिया, तुहाडे जिहां दा वड्डे हस्पताल विच इलाज ना करन वाला हुक्म मैं अपनी अखी पढ़िया है। एक गल होर भी ध्यान नाल सुन लो। वर्दी वाला आखन लगा, ये राह खास सवारियां लई बनिया जिन्हां ते बह सरकार दे काम में लुकाई दियां औखतां नूं दूर करन ते उन्हां नूं सुख देण लई हर वेले टुरदे रहिंदे ने। जेकर इस राह ते तुहानूं टुरन दी इजाजत दे दित्ती गई तो लुकाई नूं सौखतां देण दे काम दा हरज होसी जिहड़ा सरकार नूं किसे तौर भी मंजूर नहीं। नाले तुहानूं अजे सीधे ते पक्के राह दी टुरन दी पूरी जाच भी नहीं। मरीज़ दे सकियां विचों एक कावड़ ना बोलिया ते वो ऐलानां ते वादे जिहड़े साडे नाल होए आण। वर्दी वाला एक बारी चुप कर गया तो कोई सोचते हुए बोलिया, मैं सारा कुछ तुहानूं अपने वड्डियां दे हुक्म ते दस रहा। साडे वड्डियां नूं हुक्म देण वाले भी वो ही ने जिन्हां तुहाडे वसेब विच ऐलान करवाए सन। तुहानूं उन्हां गल्लां नाल मोह लिया है। अखीरली गल ये है जो चानण भरे राह दा मालक होण वाला वहम दिल विचों कढ छड्डो। वड्डियां ये गल सुण ते मरीज़ दी हालत वेख घर परतन दा आख्या पर कई गभरू सिपाही नाल बहस विच लग गए। बहस वधी तां तथियां कोसियां होवन लग पईयां। वड्डियां अपने बंदियां नूं समझाया भी अज मरीज़ दी हालत वेख सबर करो, ये भी इत्थे ने आपां भी इत्थे हैं, ये नितारा बहुत छेती हो जासी जो मंतां वाला राह साडा है कि नहीं। वो मरीज़ दे बचण दीयां दुआवां करदे बन्ने होए रुखां नाल घरां नूं परते। आमलाम दे वसेबां दे वसनीकां जदों ये गल सुनी ते कई हस्से, कईयां चानण भरे राह तू वसेब दे वसनीकां नूं टुरन तो ठलन वाली गल नूं उन्हां दा द्रोह मिथ्या ते कईयां आपस दा जेड़ा आख गल वड़ा छड्डी। उन्हां मांदरी साध मरीज़ नूं दवा दारू दिता। औख सौख नाल मरीज़ बच ही गया पर मंतां वाले राह तू उन्हां नूं ठलन वाली गल दी वेस पूरे वसेब नूं चढ़ गई। वो अज सारे नीलियां पेलियां रुखां नाल निक्के वड्डे इकट्ठे हो गए। वो अपने नाल होण वाले इस द्रोह दा जोरा करदे मंतां वाले राह ते टुरन दा हक लैण लई सलाहां करन लग पए। एक बोलिया, मेरी डगियां दी जोग हाथियां दे मुल दे आई। दोवें डगे गुस्तान दे नाल वालियां डकियां डालन वेले करा दा दंद लगन नाल फाड़े गए। हुण दोवें मुंडे ने इहो जान कौड़ा घुट भर हां नूं इट दे लई जो चलो कल नूं बाल शहर जाके पढ़ लई सन या वेले कुवेले शहर अपड़न विच सौख रासी। डगे तो हुण कोसियां दे मोल ही विकसन। बालन दे पढ़न वाली तो एक पासे रही। लगदा है छिमाई मेरी तो अपड़ ही रासी। दूआ बोलिया, मैं तो मेरी बीमार सवाणी टोकरियां विच इतनी मिट्टी ते रोड़े ढोए जो साडे सिरां विच बनन वाले रोड़े अजे ताईं नहीं मुक्के। उस वेले मेरी सवाणी मैनू आखे राह बनन दी ढिल है, शहर दे वड्डे हस्पताल जा अपना इलाज कराई सन। जदों
ਜਦੋਂ ਦਾ ਉਹਨੂੰ ਇਹ ਪਤਾ ਲੱਗਾ ਹੈ ਜੋ ਨਾ ਹੀ ਰਾਹ 'ਤੇ ਟੁਰਨ ਦੀ ਇਜਾਜ਼ਤ ਹੈ ਅਤੇ ਨਾ ਹੀ ਹਸਪਤਾਲ ਸਾਡੇ ਮਰੀਜ਼ਾਂ ਲਈ ਹੈ, ਮੌਤ ਦੇ ਡੰਗ ਗਿਣਦੀ ਰਹਿੰਦੀ ਹੈ। ਇੱਕ ਹੋਰ ਬੋਲਿਆ, ਮੇਰੇ ਮਾਸੂਮ ਬਾਲ ਦੇ ਹੱਥਾਂ 'ਤੇ ਰੋੜੀ ਕੋਟ-ਕੋਟ ਛਾਲੇ ਪੈ ਗਏ ਨੇ। ਰਾਹ 'ਤੇ ਟੁਰਨ ਤੋਂ ਹਟਕਣ ਵਾਲੀ ਗੱਲ ਤੋਂ ਪਿੱਛੋਂ ਲੱਗਦਾ ਹੈ ਉਹਨਾਂ ਛਾਲਿਆਂ ਦਾ ਪਾਣੀ ਉਹਦੀ ਮਾਂ ਦੀਆਂ ਅੱਖਾਂ ਵਿੱਚੋਂ ਸਿਮਦਾ ਰਹਿੰਦਾ ਹੈ। ਸਾਹਿਬ ਸਿਆਣਿਆਂ ਨੂੰ ਵਿਖਾ ਬੈਠਾ, ਸਾਰੇ ਦਾਰੂ ਛੱਡ ਕਿਸੇ ਦਰਬਾਰ 'ਤੇ ਦੁਆ ਕਰਨ ਦਾ ਆਖਦੇ ਨੇ। ਆਖਦਿਆਂ ਡਰ ਵੀ ਲੱਗਦਾ ਹੈ। ਸੱਚੀ ਪੁੱਛੋ ਤੇ ਚਿੱਟੇ ਦੇ ਧਰੋਹ ਹੋਣ ਮਗਰੋਂ ਮੇਰਾ ਦਰਬਾਰਾਂ ਤੋਂ ਵੀ ਮਨ ਚੌਂ ਗਿਆ ਹੈ। ਇੱਕ ਪਿਛਲੀਆਂ ਮੰਜੀਆਂ ਤੋਂ ਉੱਠਿਆ ਤੇ ਪੂਰੇ ਇਕੱਠ ਦੇ ਵਿਚਕਾਰ ਆ ਕੇ ਆਖਣ ਲੱਗਾ, ਜਿਹਨੂੰ ਸੱਪ ਲੜਿਆ ਉਹ ਵੀ ਘੁਲ ਗਿਆ, ਡੱਗੇ ਵੀ ਫਾੜੇ ਗਏ ਪਰ ਜਾਨੂ ਤਾਂ ਬਚ ਗਏ। ਬਿਮਾਰਾਂ ਦਾ ਇਲਾਜ ਪਹਿਲਾਂ ਵੀ ਹੁੰਦਾ ਪਿਆ, ਹੁਣ ਵੀ ਹੁੰਦਾ ਰਹਾ ਸੀ। ਚਲੋ ਚੰਗਾ ਨਾ ਸਹੀ ਹੱਥਾਂ ਦੇ ਛਾਲੇ ਵੀ ਸਿਮ ਕੇ ਸੋਕੀ ਜਾਸਣ। ਸਾਡੇ ਵੱਲ ਵੀ ਵੇਖੋ ਨਾ, ਸੜਕ ਦੀ ਸੇਧ ਰੱਖਣ ਪਰ ਉਹ ਸਾਡੇ ਘਰਾਂ ਤੇ ਵੱਡਿਆਂ ਦੀਆਂ ਕਬਰਾਂ ਰਾਹ ਵਿੱਚ ਆ ਗਈਆਂ। ਅਸਾਂ ਚੰਗੀ ਭਲਕ ਦੀ ਆਸ ਤੇ ਚੀ ਵੱਟ ਉਹ ਵੀ ਕੁਰਬਾਨ ਕਰ ਛੱਡੀਆਂ। ਹੁਣ ਸਾਡੇ ਭਾਂਡੇ ਤੇ ਬਾਲ ਬੇਘਰ ਹੋ ਥਾਂ ਰੁਲਦੇ ਫਿਰਦੇ ਨੇ, ਕਦੇ ਕਿਸੇ ਦੇ ਬੂਹੇ ਕਦੇ ਕਿਸੇ ਦੇ ਬੂਹੇ। ਕੋਈ ਖੁੱਲੇ ਮੱਥੇ ਬੋਲਦਾ ਹੈ, ਕੋਈ ਗੋਰੀ ਪਾ ਕੇ। ਚਲੋ ਘਰ ਤਾਂ ਬਾਣੀ ਜਾਸਣ, ਪਰ ਪੁਰਖਾਂ ਦੀਆਂ ਕਬਰਾਂ ਅਸੀਂ ਕਿੱਥੋਂ ਮੋੜ ਬਣਾਵਾਂਗੇ। ਵਡੇਰੀ ਉਮਰ ਦੇ ਤਾਂ ਹੌਸਲੇ ਤਮਲ ਨਾਲ ਗੱਲਾਂ ਕਰਦੇ ਰਹੇ, ਪਰ ਗੱਭਰੂਆਂ ਦੇ ਬੋਲਾਂ ਵਿੱਚ ਰੋਹ ਤੇ ਕਾਵੜ ਸਾਫ਼ ਦਿਸਦੀ ਆਈ। ਉਹ ਆਖਣ ਲੱਗੇ, ਸਾਨੂੰ ਇਸ ਰਾਹ ਤੋਂ ਡੱਕਣ ਵਾਲੇ ਸ਼ਾਹੀ ਕੁਝ ਨਹੀਂ। ਅਸਾਂ ਆਪਣਾ ਤਨ ਮਨ ਲਾ ਇਹ ਬਣਾਇਆ ਹੈ। ਘਰ ਸਾਡੇ ਡੱਠੇ, ਕਬਰਾਂ ਸਾਡੀਆਂ ਗਈਆਂ, ਭੂਈ ਸਾਡੀਆਂ ਵਲੀਆਂ ਗਈਆਂ। ਸਾਡੀਆਂ ਬਿਮਾਰ ਮਾਵਾਂ ਭੈਣਾਂ ਟੋਕਰੀਆਂ ਚਾਹ ਮਿੱਠੀਆਂ ਸੱਟੀਆਂ। ਹੁਣ ਇਹ ਆਂਦੇ ਨੇ ਜੂ ਇਹ ਰਾਹ ਤੁਹਾਡਾ ਨਹੀਂ ਅਤੇ ਨਾ ਹੀ ਤੁਹਾਨੂੰ ਇਸ 'ਤੇ ਟੁਰਨ ਦਾ ਵੱਲ ਏ। ਉਹਨਾਂ ਦੀਆਂ ਗੱਲਾਂ ਸੁਣ ਇੱਕ ਬੰਦਾ ਬੋਲਿਆ, ਤੁਹਾਡੀਆਂ ਸਾਰੀਆਂ ਸੱਚੀਆਂ ਨੇ, ਪਰ ਉਹਨਾਂ ਸਾਨੂੰ ਵਿਸਾ ਕੇ ਮਾਰਿਆ ਹੈ। ਹੁਣ ਮੰਨਤਾਂ ਵਾਲੇ ਰਾਹ ਦੀ ਮਾਲਕੀ ਵਾਲਾ ਚਾਹ ਆਪਣੇ ਮਨ ਤੋਂ ਲਾਹ ਛੱਡੋ ਅਤੇ ਰੁੱਤਾਂ ਫਿਰਨ ਦੀ ਉਡੀਕ ਰੱਖੋ। ਉਹ ਵਸੇਬ ਅਤੇ ਉਹ ਜੰਗਲ ਵਾਸੀ ਰੁੱਤਾਂ ਫਿਰਨ ਦੀ ਉਡੀਕ ਵਿੱਚ ਲੱਗ ਗਏ। ਵੇਲਾ ਟੁਰਦਾ ਰਿਹਾ, ਹੁਣ ਉਹ ਚਾਨਣ ਭਰਿਆ ਰਾਹ ਵੇਲੇ ਤੇ ਧੁੱਪਾਂ ਪਾਲਿਆਂ ਮੀਂਹ ਹਨੇਰੀਆਂ ਨਾਲ ਟੁੱਟ ਵੱਜ ਰਿਹਾ। ਅੱਗੂ ਮੀਂਹ ਧੁੱਪਾਂ ਤੇ ਛੜਾਂ ਪਹਿਲੇ ਨਾਲੋਂ ਵੱਧ ਤੇ ਵੱਡੀਆਂ ਆਵਣ ਦੀਆਂ ਦੱਸਾਂ ਨੇ। ਉਸ ਰਾਹ 'ਤੇ ਟੁਰਨ ਵਾਲੇ ਉਹਨੂੰ ਬਣਾਵਣ ਜੋੜਨ ਲਈ ਹੁਣ ਮੋੜ ਉਸ ਵਸੇਬ ਦੇ ਵਾਸੀਆਂ ਨੂੰ ਨਵੇਂ ਲਾਰੇ ਲੱਪੇ ਲਾ ਉਹਨਾਂ ਨੂੰ ਨਾਲ ਰਲਣ ਤੇ ਰਾਹ ਦੀ ਟੁੱਟ ਭੱਜ ਨੂੰ ਜੋੜਨ ਦੇ ਐਲਾਨ ਕਰਵਾਉਂਦੇ ਨੇ। ਵਸੇਬ ਦੇ ਵਾਸੀ ਹੁਣ ਉਹਨਾਂ ਦੀਆਂ ਗੱਲਾਂ 'ਤੇ ਵਿਸਦੇ ਨਹੀਂ ਪਏ। ਅੱਜ ਉਹ ਜਦੋਂ ਮੋੜ ਉਹਨਾਂ ਨੂੰ ਸੱਦਣ ਆਏ ਅਤੇ ਸਾਰਾ ਵਸੇਬ ਇਕੱਠਾ ਹੋ ਗੱਲ ਮੁਕਾਉਂਦਿਆਂ ਉਹਨਾਂ ਨੂੰ ਆਖਣ ਲੱਗਾ, ਤੁਹਾਡਾ ਆਖਣ ਹੈ ਇਹ ਰਾਹ ਸਾਡੇ ਲਈ ਬਣਿਆ ਹੀ ਨਹੀਂ, ਸਾਨੂੰ ਇਸ 'ਤੇ ਟੁਰਨ ਦੀ ਜਾਚ ਹੀ ਨਹੀਂ। ਤੁਹਾਡੇ ਆਖੇ ਮੂਜਬ ਜਦੋਂ ਅਸੀਂ ਇਹਦੇ ਮਾਲਿਕ ਹੀ ਨਹੀਂ ਅਤੇ ਸਾਡੇ ਅੱਲੂ ਹੋਣ ਭਾਵੇਂ ਟੁੱਟੇ ਬੱਜੇ ਜਾਂ ਲੁੜੇ, ਸਾਨੂੰ ਕੀ ਜਿਨ੍ਹਾਂ ਲਈ ਬਣਿਆ ਹੈ। ਜਾਓ ਹੁਣ ਉਹਨਾਂ ਨੂੰ ਲੱਭੋ। ਸੱਦਣ ਵਾਲੇ ਮੂੰਹਾਂ ਵਿੱਚ ਭਿਣਕਦੇ ਇੱਕ ਵਾਰੀ ਤੇ ਉੱਥੋਂ ਟੁਰ ਗਏ। ਮਿਹਰਬਾਨੀ।